ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਉਹਨਾਂ ਤੋਂ ਖਬਰਸਾਰ ਪੁੱਛਦੇ ਹਾਂ ਪੰਜਾਬ ਵਿੱਚ ਜਾਂ ਭਾਰਤ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਬਿਰਦੀ ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ ਚੂਪਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਦੀਪ ਸਿੰਘ ਸੈਨੋਜੇ ਤੋਂ, ਜੱਸੀ ਗਿੱਲ ਤੇ ਲਾਲੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਵਿੰਦਰ ਸਿੰਘ ਸਮਰਾ ਜੂਪਾ ਸਿਟੀ ਤੋਂ, ਕਸ਼ਮੀਰ ਸਿੰਘ ਸੈਕਰਾਮੈਂਟੋ, ਗੁਰਵੀਰ ਸਿੰਘ ਬਰਾੜ ਫਰੈਜ਼ਨੋ ਤੋਂ, ਹਰਵੰਤ ਸਿੰਘ ਜੀ ਉੱਪਲ ਜੂਪਾ ਸਿਟੀ ਤੋਂ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤੇ ਬਲਤੇਜ ਪੰਨੂ ਜੀ, ਹੁਣ ਕੁਛ ਕੁ ਦਿਨ ਤੇ ਖਬਰਾਂ ਮੈਨੂੰ ਲੱਗਦਾ ਆ ਕਿ ਉਹ ਡੇਰੇ ਵਾਲੇ ਸਾਧ ਦੀਆਂ ਰਹਿਣਗੀਆਂ ਅਤੇ ਜੋ ਕੁਛ ਵੀ ਹੋਇਆ ਉਸ ਦੇ ਨਾਲ ਸੰਬੰਧਿਤ ਖਬਰਾਂ ਹੁੰਦੀਆਂ ਉਹ ਲੋਕਾਂ ਤੱਕ ਆਪਾਂ ਪਹੁੰਚਾਉਂਦੇ ਹਾਂ। ਅਤੇ ਹਾਈ ਕੋਰਟ ਨੇ ਕਿਹਾ ਕਿ ਜਿਹੜੇ ਦੰਗਾਕਾਰੀ ਸੀ ਉਹਨਾਂ 'ਤੇ ਸਖਤੀ ਬਹੁਤ ਜ਼ਰੂਰੀ ਸੀ। ਬਿਲਕੁਲ ਜੀ, ਐਕਚੁਅਲੀ ਹਾਈ ਕੋਰਟ ਦੇ ਵਿੱਚ ਫਿਰ ਜਿਹੜੀ ਜੀ ਇੱਕ ਵਾਰੀ ਸੁਣਵਾਈ ਹੋਈ ਔਰ ਇਹਦੇ ਵਿੱਚ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਸੀਗਾ ਜੀ, ਇਹਦੇ ਵਿੱਚ ਕੁਛ ਵਕੀਲ ਜਿਹੜੇ ਸੀਗੇ ਉਹਨਾਂ ਨੇ ਇਹ ਗੱਲ ਆਖੀ ਕਿ ਜਿਹੜੀਆਂ ਪੈਲਟ ਗਨ ਸੀਗੀਆਂ ਉਹ ਵਰਤੀਆਂ ਜਾਣੀਆਂ ਚਾਹੀਦੀਆਂ ਸੀਗੀਆਂ। ਔਰ ਇਹਦੇ ਉੱਤੇ ਜਿਹੜਾ ਹਾਈ ਕੋਰਟ ਦਾ ਪੂਰਾ ਬੈਂਚ ਸੀਗਾ ਜੀ ਉਹ ਇੱਕਦਮ ਟੁੱਟ ਕੇ ਪੈ ਗਿਆ ਜੀ। ਉਦੋਂ ਜਿਹੜੇ ਕੁਝ ਵਕੀਲ ਸੀ ਜਿਨ੍ਹਾਂ ਨੇ ਇਹ ਗੱਲ ਕੀ ਸੀ, ਉਹਨਾਂ ਨੇ ਇਹ ਕਿਹਾ ਕਿ ਤੁਸੀਂ ਇਹ ਚਾਹੁੰਦੇ ਹੋ ਕਿ ਪੁਲਿਸ ਜਿਹੜੀ ਹੈ ਜੀ ਉਹ ਨਰਮੀ ਵਰਤੇ ਔਰ ਜਿਹੜੇ ਲੋਕ ਬਦ ਅਮਨੀ ਫੈਲਾਉਂਦੇ ਵੇਖੇ ਜਾਂਦੇ ਤਾਂ ਉਹਨਾਂ ਨੂੰ ਗੋਲੀ ਜਿਹੜੀ ਹੈ ਜੀ ਉਹ ਮਾਰੀ ਜਾ ਸਕਦੀ ਸੀ ਜੀ। ਉਹਨਾਂ ਨੇ ਇਹ ਵੀ ਗੱਲ ਜਿਹੜੀ ਜੀ ਫੁੱਲ ਬੈਂਚ ਨੇ ਕਹੀ ਕਿ ਦੰਗਾਕਾਰੀਆਂ ਦਾ ਹੱਥ ਉੱਤੇ ਸੀਗਾ, ਪੁਲਿਸ ਜਿਹੜੀ ਉਹ ਪੀੜਤ ਧਿਰ ਸੀਗੀ, ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਦੰਗਿਆਂ ਦੀ ਸਥਿਤੀ ਦੇ ਵਿੱਚ ਸਖਤ ਹੋਣਾ ਪੈਂਦਾ ਹੈ। ਜਦੋਂ ਲੋਕ ਪੈਟਰੋਲ, ਬੰਬ, ਡਾਂਗਾਂ ਤੇ ਹਥਿਆਰਾਂ ਦੇ ਨਾਲ ਲੈਸ ਹੋ ਕੇ ਆਉਣ ਤਾਂ ਇਹਨੂੰ ਸੰਗਠਿਤ ਅਪਰਾਧ ਜਿਹੜਾ ਜੀ ਉਹ ਮੰਨਿਆ ਜਾਂਦਾ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਜਿਹੜੇ ਲੋਕ ਅੱਗਾਂ ਲਾਉਣ, ਦੰਗੇ ਭੜਕਾਉਣ, ਭੰਨ ਤੋੜ ਕਰਦੇ ਨੇ ਉਹਨਾਂ ਦੇ ਉੱਤੇ ਸਖਤ ਹੋਣ ਦੀ ਜਿਹੜਾ ਜੀ ਉਹ ਲੋੜ ਹੈ। ਬੈਂਚ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਸਿੱਧਾ ਤੇ ਸਪਸ਼ਟ ਸੁਨੇਹਾ ਜਿਹੜਾ ਜੀ ਉਹ ਦਿਸਣਾ ਚਾਹੀਦਾ ਅਦਾਲਤ ਦਾ ਔਰ ਖਾਸ ਤੌਰ ਦੇ ਉੱਤੇ ਪੁਲਿਸ ਦਾ ਕਿ ਪੁਲਿਸ ਜਿਹੜੀ ਆ ਉਹ ਕਿੰਨੀ ਜਿਹੜੀ ਸਖਤ ਹੈ ਤਾਂ ਕਿ ਭਵਿੱਖ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਕੋਈ ਦੇਸ਼ ਦੇ ਵਿੱਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਨਾ ਕਰੇ। ਜੇ ਕਰੇ ਤਾਂ ਉਹਨੂੰ ਇਹ ਪਤਾ ਹੋਵੇ ਕਿ ਉਹਨੂੰ ਨਤੀਜੇ ਜਿਹੜੇ ਆ ਜੀ ਉਹ ਸਾਰੇ ਦੇ ਸਾਰੇ ਭੁਗਤਣੇ ਪੈਣਗੇ ਤੇ ਇੱਦਾਂ ਦੀ ਜਿਹੜੀ ਸਥਿਤੀ ਆ ਉਹਨੂੰ ਝੁੱਕ ਕੇ ਕਦੀ ਵੀ ਸਵੀਕਾਰ ਜਿਹੜਾ ਜੀ ਉਹ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਦੇ ਉੱਤੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਰਾਮ ਵਿਲਾਸ ਇਹਨਾਂ ਦਾ ਇੱਕ ਮੰਤਰੀ ਹੈ ਜੀ ਹਰਿਆਣਾ ਸਰਕਾਰ ਦਾ, ਉਹਦਾ ਤੇ ਇੱਕ ਜਿਹੜਾ ਜੀ ਬਿਆਨ ਆਇਆ ਸੀਗਾ ਸਾਕਸ਼ੀ ਮਹਾਰਾਜ ਦਾ, ਉਹਦੇ ਉੱਤੇ ਵੀ ਜਿਹੜਾ ਜੀ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਆ ਉਹ ਵਾਹਵਾ ਸਖਤ ਹੈ। ਉਹਨੇ ਕਮੇਟੀ ਜਿਹੜੀ ਹੈ ਜੀ ਉਹ ਬਣਾ ਦਿੱਤੀ ਹੈ ਜਿਹੜੀ ਕਿ ਇਸ ਸਾਰੇ ਦੀ ਜਾਂਚ ਜਿਹੜੀ ਹੈ ਜੀ ਉਹ ਕਰੂਗੀ। ਹਰਿਆਣਾ ਦਾ ਜਿਹੜਾ ਐਡਵੋਕੇਟ ਜਨਰਲ ਪੇਸ਼ ਹੋਇਆ ਜੀ ਉਹਦੀ ਬੜੀ ਖਿਚਾਈ ਹੋਈ ਕਿਉਂਕਿ ਉਹ ਆਪਣੇ ਦੋ ਬਿਆਨਾਂ ਦੇ ਵਿੱਚ ਜਿਹੜਾ ਜੀ ਉਹ ਫਸ ਗਿਆ। ਇੱਕ ਤਾਂ ਉਹਨੇ ਇਹ ਗੱਲ ਜਿਹੜੀ ਜੀ ਕਹਿ ਦਿੱਤੀ, ਜਿਹੜਾ ਬਲਦੇਵ ਰਾਜ ਮਹਾਜਨ ਸੀਗਾ ਉਹਨੇ ਇਹ ਕਿਹਾ ਕਿ ਡੇਰਾ ਪ੍ਰੇਮੀਆਂ ਨੂੰ ਇਸ ਲਈ ਇਕੱਠੇ ਕੀਤਾ ਤਾਂ ਕਿ ਜਿਹੜਾ ਡੇਰਾ ਮੁਖੀ ਸੀਗਾ ਉਹ ਪੰਚਕੂਲਾ ਆਉਣ ਦੇ ਵਾਸਤੇ ਮਜਬੂਰ ਹੋ ਜਾਵੇ। ਨਾਲ ਦੀ ਨਾਲ ਉਹਨੇ ਇਹ ਵੀ ਕਹਿਤਾ ਕਿ ਦਫਾ 144 ਦੇ ਤਹਿਤ ਮਨਾਹੀ ਦੇ ਹੁਕਮਾਂ ਦੇ ਵਿੱਚ 5 ਜਾਂ 5 ਤੋਂ ਵੱਧ ਲੋਕ ਇਕੱਠੇ ਹੋਣ ਦੇ ਉੱਤੇ ਪਾਬੰਦੀ ਨਾ ਲਾਉਣਾ ਗਲਤੀ ਸੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਪੁੱਛਿਆ ਵੀ ਤੁਸੀਂ ਇੱਕ ਸਟੈਂਡ ਤਾਂ ਦੱਸੋ ਤੁਹਾਡਾ ਕੀ ਹੈ, ਤੁਸੀਂ ਉਹਨੂੰ ਇੱਥੇ ਸੱਦਣ ਦੇ ਵਾਸਤੇ ਇਹ ਲੋਕ ਇਕੱਠੇ ਕਰ ਰਹੇ ਸੀਗੇ ਜਾਂ ਧਾਰਾ 144 ਜਿਹੜੀ ਲਾਈ ਸੀਗੀ ਉਹ ਤੁਸੀਂ ਇੱਥੇ ਲੋਕੀ ਨਾ ਇਕੱਠੇ ਕਰਨ ਦੇ ਵਾਸਤੇ ਜਿਹੜੀ ਹੈ ਜੀ ਉਹ ਲਾਈ ਸੀ, ਜਿਹਦੇ ਕਰਕੇ ਉਹਦੀ ਕਾਫੀ ਖਿਚਾਈ ਜਿਹੜੀ ਸੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੀਤੀ ਜੀ। ਔਰ ਅਗਲੀ ਤਰੀਕ ਜਿਹੜੀ ਹੈ ਜੀ 27 ਮਿਤੀ ਆ ਅਗਲੇ ਮਹੀਨੇ ਦੀ ਅਦਾਲਤ ਨੇ ਜੀ। ਤੇ ਅੱਗੇ ਆਪਾਂ ਡੇਰੇ ਵਾਲੇ ਦੇ ਟੱਬਰ ਦੀ ਜੇ ਗੱਲ ਕਰੀਏ ਉਹ ਵੀ ਕਹਿੰਦੇ ਪੁਰਾਣੇ ਪਿੰਡ ਪਹੁੰਚ ਗਏ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਇਹਦਾ ਪਰਿਵਾਰ ਆ ਜੀ ਉਹ ਚੁੱਪ ਕੀਤਾ ਆਪਣੇ ਪਿੰਡ ਜਿਹੜਾ ਜੀ ਉਹ ਪਹੁੰਚ ਗਿਆ ਔਰ ਇਹਦੇ ਵਿੱਚ ਇਹਦੇ ਗੁਰਮੀਤ ਰਾਮ ਰਹੀਮ ਦੀ ਮਾਂ ਨਸੀਬ ਕੌਰ, ਉਹਦੀ ਘਰ ਵਾਲੀ, ਉਹਦਾ ਮੁੰਡਾ ਤੇ ਉਹਦੀ ਪਤਨੀ ਜਿਹੜੀ ਹੈ ਜੀ ਇਹ ਹਨੂਮਾਨਗੜ੍ਹ ਜਿਹੜਾ ਰਾਜਸਥਾਨ ਦੇ ਵਿੱਚ ਪੈਂਦਾ ਉਹਦੇ ਨੇੜੇ ਗੁਰੂਸਰ ਮੋਢੀਆ
ਪਿੰਡ ਆ ਜੀ ਉੱਥੇ ਪਹੁੰਚੇ ਨੇ। CBI ਦੀ ਅਦਾਲਤ ਦੇ ਵੱਲੋਂ ਜਿਹੜੀ ਆ ਜੀ ਉਹ ਸਖਤ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਹਦਾ ਟੱਬਰ, ਸਾਰੇ ਪਰਿਵਾਰ ਦੇ ਮੈਂਬਰ ਜਿਹੜੇ ਆ ਜੀ ਉਹ ਡੂੰਘੇ ਸਦਮੇ ਦੇ ਵਿੱਚ ਨੇ। ਪਿਛਲੇ 24 ਘੰਟਿਆਂ ਦੇ ਦੌਰਾਨ ਜਿਹੜਾ ਜੀ ਇਹਨਾਂ ਨੇ ਕਿਸੇ ਨੂੰ ਵੀ ਮਿਲਣ ਤੋਂ ਨਾ ਕੀਤੀ ਔਰ ਇੱਥੇ ਇਹ ਜਿਹੜਾ ਦੀ ਜਾ ਕੇ ਆਪਣੇ ਬੂਹੇ ਜਿਹੜੇ ਆ ਉਹ ਘਰ ਦੇ, ਜਿਹੜਾ ਮੇਨ ਇਹਨਾਂ ਦਾ ਘਰ ਆ ਜੀ, ਉਹਦੇ ਬੂਹੇ ਮਾਰ ਕੇ ਜਿਹੜਾ ਉਹ ਬਹਿ ਗਿਆ ਔਰ ਕਿਸੇ ਨੂੰ ਵੀ ਘਰ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਰਾਜਸਥਾਨ ਦੀ ਪੁਲਿਸ ਇਹਨਾਂ ਨੂੰ ਸਿਕਿਉਰਿਟੀ ਦੇਣ ਦੇ ਵਾਸਤੇ ਗਈ ਸੀ, ਉਹਨਾਂ ਨੇ ਲੋਕਲ ਇਹ ਜਿਹੜੀ ਸਿਕਿਉਰਿਟੀ ਆ ਉਹ ਲੈਣ ਤੋਂ ਜਿਹੜੀ ਆ ਉਹ ਨਾ ਕੀਤੀ ਆ ਔਰ ਜਿਹੜੇ ਡੇਰੇ ਦੇ ਪੈਰੋਕਾਰ ਨੇ ਉਹਨਾਂ ਨੇ ਇਹਦੇ ਘਰ ਦੇ ਮੂਹਰੇ ਜਿਹੜਾ ਦੀ ਆਪਣਾ ਨਾਕਾ ਜਿਹੜਾ ਉਹ ਲਾਇਆ ਹੋਇਆ, ਭਾਵ ਕਿ ਜਿਹੜੀ ਪ੍ਰਾਈਵੇਟ ਆਪਦੀ ਸਿਕਿਉਰਿਟੀ ਆ ਉਹੀ ਇਹਦੇ ਦੇ ਘਰ ਦੀ ਜਿਹੜੀ ਆ ਜੀ ਉਹ ਸਿਕਿਉਰਿਟੀ ਕਰ ਰਹੇ ਨੇ। ਜਿਹੜਾ ਇਹਦੇ ਰਿਸ਼ਤੇਦਾਰ ਨੇ ਹਰਮਿੰਦਰ ਜੱਸੀ, ਜਿਹੜੇ ਸਾਬਕਾ ਕਾਂਗਰਸੀ ਵਿਧਾਇਕ ਨੇ, ਉਹ ਜ਼ਰੂਰ ਘਰ ਦੇ ਵਿੱਚ ਇਹਨਾਂ ਦੇ ਗਏ ਤੇ ਮੁੜ ਕੇ ਰਾਤ ਨੂੰ ਜਿਹੜਾ ਜੀ ਉੱਥੋਂ ਪਰਤ ਆਏ। ਕਿਸੇ ਨੂੰ ਵੀ ਮਿਲਣ ਤੋਂ ਇਹ ਤਕਰੀਬਨ ਅਜੇ ਜਿਹੜਾ ਜੀ ਉਹ ਨਾ ਕਰ ਰਹੇ ਆ ਕਿ ਕਿਸੇ ਦੇ ਨਾਲ ਕੋਈ ਗੱਲ ਜਿਹੜੀ ਉਹ ਨਹੀਂ ਕਰਨੀ। ਉਂਝ ਵੈਸੇ ਡੇਰੇ ਦੇ ਵਿੱਚ ਹੁਣ ਬਹੁਤ ਥੋੜੇ ਜਿਹੇ ਲੋਕ ਜਿਹੜੇ ਆ ਜੀ ਉਹ ਰਹਿ ਗਏ ਆ, ਜਿਨ੍ਹਾਂ ਦੀ ਗਿਣਤੀ ਕੋਈ 250-300 ਦੇ ਕਰੀਬ ਦੱਸੀ ਦੀ ਆ। 16 ਕੁੜੀਆਂ ਡੇਰੇ ਦੇ ਵਿੱਚੋਂ ਕੱਢੀਆਂ ਨੇ, ਜਿਹੜੀਆਂ ਸਾਰੀਆਂ 16 ਦੀਆਂ 16 ਅੰਡਰ ਏਜ ਜਿਹੜੀਆਂ ਉਹ ਦੱਸੀਆਂ ਜਾਂਦੀਆਂ ਨੇ। ਇਹਨਾਂ ਦਾ ਮੈਡੀਕਲ ਵਗੈਰਾ ਜਿਹੜਾ ਜੀ ਉਹ ਕਰਵਾਇਆ ਜਾ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਫੌਜ ਆ ਉਹ ਕਿਸੇ ਸਮੇਂ ਵੀ ਕੰਟਰੋਲ ਜਿਹੜਾ ਜੀ ਪੂਰੇ ਦਾ ਪੂਰਾ ਡੇਰੇ ਦੇ ਉੱਤੇ ਕਰ ਲੂਗੀ। ਜਿਸ ਦਿਨ ਇਹਨੂੰ ਸਜ਼ਾ ਹੋਈ ਆ, ਇੱਕ ਜਿਹੜੀ ਕਾਰ ਸੀ ਉਹਨੂੰ ਅੱਗ ਲਾਈ ਗਈ ਸੀ, ਉਹਦੇ ਬਾਰੇ ਦੇ ਵਿੱਚ ਬੜਾ ਭੰਬਲ ਭੂਸਾ ਜਿਹੜਾ ਜੀ ਉਹ ਪਿਆ ਹੋਇਆ। ਉਹ ਇਸ ਤਰੀਕੇ ਦਾ ਕਿ ਪਹਿਲਾਂ ਇਹ ਕਿਹਾ ਗਿਆ ਸੀਗਾ ਜੀ ਕਿ ਇਹ ਕਾਰ ਜਿਹੜੀ ਸੀਗੀ ਇਹ ਤਾਂ LPG ਦੇ ਉੱਤੇ ਚੱਲਣ ਵਾਲੀ ਸੀ, ਸਿਲੰਡਰ ਸੀ, ਤਾਂ ਇਹਨੂੰ ਅੱਗ ਲੱਗ ਗਈ। ਹੁਣ ਇਹ ਪਤਾ ਲੱਗ ਰਿਹਾ ਜੀ ਕਿ ਇਹ ਇੱਕ ਮਹਿੰਗੀ ਕਾਰ ਸੀਗੀ, ਡੇਰੇ ਨਾਲ ਰਿਲੇਟਡ ਸੀ। ਹਾਲਾਂਕਿ ਪੁਲਿਸ ਇਹਦੀ ਪੁਸ਼ਟੀ ਨਹੀਂ ਕਰ ਰਹੀ। ਇਹ ਡੇਰੇ ਨਾਲ ਰਿਲੇਟਡ ਕਾਰ ਸੀਗੀ, ਡੇਰੇ ਦੇ ਵਿੱਚੋਂ ਇਹ ਕੱਢੀ ਗਈ ਆ ਕਾਰ। ਕੁਝ ਸੂਤਰ ਜਿਹੜੇ ਆ ਜੀ ਉਹ ਇਹ ਵੀ ਦੱਸਦੇ ਆ ਕਿ ਪੁਲਿਸ ਦੀ ਇੱਕ ਜਿਹੜੀ ਗੱਡੀ ਸੀ ਉਹ ਇਸ ਕਾਰ ਦੀ ਅਗਵਾਈ ਕਰਕੇ ਲੈ ਕੇ ਗਈ। ਇਹਦੇ ਵਿੱਚ ਕਾਫੀ ਸਾਰੇ ਕਾਗਜ਼ ਪੱਤਰ ਦੱਸੀਦੇ ਆ ਔਰ ਕਾਰ ਜਿਹੜੀ ਸੜ ਗਈ ਤੇ ਸਾਰਾ ਕੁਝ ਇਹਦੇ ਵਿੱਚ ਜਿਹੜਾ ਜੀ ਉਹ ਸਾੜ ਦਿੱਤਾ ਗਿਆ ਜੀ। ਕੋਈ ਤਾਂ ਕਾਰਨ ਹੈ ਜਿਹੜੀਆਂ ਕਾਰਾਂ ਵੀ ਸਾੜੀਆਂ ਗਈਆਂ। ਤੇ ਅੱਗੇ ਆਪਾਂ ਜਥੇਦਾਰ ਦੀ ਗੱਲ ਕਰੀਏ, ਉਸ ਨੂੰ ਅਦਾਲਤੀ ਹੁਕਮਾਂ ਤੋਂ ਬਾਅਦ ਸਕੂਨ ਮਿਲਿਆ? ਬਿਲਕੁਲ ਜੀ, ਕਾਫੀ ਦੇਰ ਤੋਂ ਮੇਰਾ ਖਿਆਲ ਸਕੂਨ ਤੋਂ ਬਿਨਾਂ ਨੇ ਵਿੱਚ ਹੁਣ ਜਥੇਦਾਰ ਸਾਹਿਬ ਨੂੰ ਸਕੂਨ ਜਿਹੜਾ ਜੀ ਉਹ ਬਹੁਤ ਮਿਲਿਆ। ਜਿਹੜੇ ਗਿਆਨੀ ਗੁਰਬਚਨ ਸਿੰਘ ਹੋਰੀ ਨੇ ਔਰ ਉਹਨਾਂ ਨੇ ਅਦਾਲਤ ਦੇ ਵੱਲੋਂ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਜਿਹੜੀ ਹੈ ਜੀ ਉਹ ਸੁਣਾਏ ਜਾਣ ਤੋਂ ਬਾਅਦ ਇਹ ਗੱਲ ਕਹੀ ਆ ਕਿ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਔਰ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਜਿਹੜਾ ਬਹੁਤ ਸਕੂਨ ਮਿਲਿਆ। ਉਹਨਾਂ ਨੇ ਡੇਰੇ ਦੇ ਨਾਲ ਜੁੜੇ ਭੁੱਲੜ ਜਿਹੜੇ ਸਿੱਖ ਨੇ ਉਹਨਾਂ ਨੂੰ ਘਰ ਵਾਪਸੀ ਦਾ ਸੱਦਾ ਵੀ ਦਿੱਤਾ। ਇਹ ਵੀ ਕਿਹਾ ਕਿ ਜੇ ਉਹ ਘਰ ਵਾਪਸੀ ਦੇ ਉੱਤੇ ਆਉਂਦੇ ਨੇ, ਘਰ ਆਉਂਦੇ ਨੇ, ਤੇ ਉਹਨਾਂ ਨੂੰ ਜੀ ਆਇਆਂ ਜਿਹੜਾ ਉਹ ਆਖਿਆ ਜਾਊਗਾ। ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਡੇਰਾ ਮੁਖੀ ਇੱਕ ਵਿਵਾਦਤ ਸ਼ਖਸੀਅਤ ਸੀ ਜਿਹਨੇ ਧੀਆਂ ਦੀ ਉਮਰ ਦੀਆਂ ਸਾਧਵੀਆਂ ਦੇ ਨਾਲ ਜਿਹੜਾ ਦੀ ਉਹ ਰੇਪ ਕੀਤੇ। ਜਦੋਂ ਗੁਰਬਚਨ ਸਿੰਘ ਹੋਰਾਂ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਤਾਂ ਉਹਨੂੰ ਘਰੇ ਬੈਠੇ ਨੂੰ ਜਿਹੜੀ ਆ ਜੀ ਉਹ ਮੁਆਫੀ ਦੇਤੀ ਸੀ ਬਿਨਾਂ ਉਹਦੀ ਕਿਸੇ ਚਿੱਠੀ ਤੋਂ, ਤੇ ਹੁਣ ਤੁਸੀਂ ਉਹਨੂੰ ਵਿਵਾਦਤ ਵਿਅਕਤੀ ਜਿਹੜਾ ਦੀ ਉਹ ਕਹਿ ਰਹੇ ਹੋ, ਤਾਂ ਉਹਨਾਂ ਨੇ ਜਿਹੜੇ ਗਿਆਨੀ ਗੁਰਬਚਨ ਸਿੰਘ ਆ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀ ਉਦੋਂ ਮੁਆਫੀ ਦਿੱਤੀ ਗਈ ਸੀ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਕਰਕੇ ਜਿਹੜੀ ਦਿੱਤੀ ਗਈ ਸੀਗੀ, ਕਿ ਉਹਨਾਂ ਸਿੱਖ ਕੌਮ ਚਾਹੁੰਦੀ ਸੀ ਕਿ ਉਹਨੂੰ ਮੁਆਫੀ ਜਿਹੜੀ ਆ ਉਹ ਦੇ ਦੇਵੇ। ਤੇ ਬਾਅਦ ਦੇ ਵਿੱਚ ਇਹ ਵਾਪਸ ਕਿਉਂ ਲਈ? ਉਹ ਕਹਿੰਦੇ ਜੀ ਇਹ ਵੀ ਸਿੱਖ ਕੌਮ ਦੀਆਂ ਭਾਵਨਾਵਾਂ ਕਰਕੇ ਜਿਹੜਾ ਜੀ ਉਹ ਵਾਪਸ ਲਈ ਸੀਗੀ, ਕਿ ਉਹਨਾਂ ਨੂੰ ਬਾਅਦ ਚ ਲੱਗਿਆ ਕਿ ਇਹ ਗਲਤੀ ਹੋ ਗਈ। ਹੁਣ ਸਿੱਖ ਕੌਮ ਨੂੰ ਕਿੱਥੇ ਪੁੱਛਿਆ ਗਿਆ ਇਹ ਨਹੀਂ ਵੈਸੇ ਉਹਨਾਂ ਨੇ ਦੱਸਿਆ। ਜਾਂ ਜਿਹੜੀ ਸਿੱਖ ਕੌਮ ਹੈ ਕੀ ਉਹ ਚੰਡੀਗੜ੍ਹ ਦੇ ਵਿੱਚ ਇੱਕ ਕੋਠੀ ਦੇ ਵਿੱਚੋਂ ਸਾਰੇ ਫੈਸਲੇ ਲੈਂਦੀ ਸੀਗੀ? ਉਹ ਸਿੱਖ ਕੌਮ ਕੌਣ ਸੀ, ਕਿਹੜੇ ਤਰੀਕੇ ਦੇ ਨਾਲ ਲੋਕਾਂ ਨੂੰ ਪੁੱਛਿਆ ਗਿਆ ਸੀਗਾ, ਇਹ ਕਿਸੇ ਨੂੰ ਜਿਹੜਾ ਜੀ ਉਹ ਪਤਾ ਨਹੀਂ। ਪਰ ਇੰਨਾ ਹੈ ਕਿ ਬਿਆਨ ਦੇਣ ਵਾਲੇ ਰਾਜਨੀਤਿਕ ਲੋਕ ਜਿਹੜੇ ਨੇ ਉਹਨਾਂ ਦੇ ਬਾਰੇ ਤਾਂ ਮੰਨਿਆ ਸੀਗਾ ਕਿ ਉਹ ਯੂ ਟਰਨ ਜਿਹੜਾ ਜੀ ਉਹ ਝੱਟ ਦੇਣੀ ਮਾਰ ਲੈਂਦੇ ਆ ਕਿਸੇ ਵੀ ਗੱਲ ਤੋਂ। ਪਰ ਧਾਰਮਿਕ ਅਖਵਾਉਂ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ, ਮੈਨੂੰ ਇਹ ਲੱਗ ਰਿਹਾ ਜੀ ਕਿ ਇਹ ਤਾਂ ਰਾਜਨੀਤਿਕ ਲੋਕਾਂ ਨੂੰ ਵੀ ਇਸ ਵੇਲੇ ਕੱਟ ਰਹੇ ਆ। ਹਾਂ ਬਿਲਕੁਲ ਜੀ, ਜਿਸ ਤਰ੍ਹਾਂ ਜਥੇਦਾਰ ਦੀ ਤੁਸੀਂ ਗੱਲ ਕੀਤੀ ਆ ਉਸ ਦਾ ਸੀਨਾ ਠਰਿਆ ਅਦਾਲਤੀ ਹੁਕਮਾਂ ਨਾਲ, ਪਰ ਆਪਣੇ ਹੁਕਮਾਂ ਬਾਰੇ ਕੁਝ ਨਹੀਂ ਪਤਾ ਕਿ ਜਿਹੜੇ ਆਪ ਫੈਸਲੇ ਕੀਤੇ ਸੀਗੇ ਉਹਨਾਂ ਦੇ ਨਾਲ ਕੀ ਹੋਇਆ। ਪਰ ਹੁਣ ਇਸ ਨੂੰ ਕਹਿੰਦੇ ਸੱਚਾਈ ਦੱਸ ਦੇਣੀ ਚਾਹੀਦੀ ਲੋਕਾਂ ਨੂੰ ਕੀ ਹੋਇਆ ਸੀਗਾ। ਅੱਗੇ ਆਪਾਂ ਕੈਪਟਨ ਤੇ ਬਾਦਲ ਦੀ ਗੱਲ ਕਰੀਏ ਤੇ ਆਪਣੇ ਆਪਣੇ ਟਰਮਾਂ ਦੇ ਵਿੱਚ ਇਹ ਡੇਰੇ ਵਾਲੇ ਨੂੰ ਖੁਸ਼ ਕਰਦੇ ਰਹੇ ਆ। ਬਿਲਕੁਲ ਜੀ, ਐਕਚੁਅਲੀ
ਝੁਕਦੇ ਤਾਂ ਸਾਰੇ ਹੀ ਜਿਹੜਾ ਜੀ ਉਹ ਰਹੇ ਆ। ਮੈਂ ਇੱਕ ਡਿਬੇਟ ਦੇਖ ਰਿਹਾ ਸੀ, ਉਹਦੇ ਵਿੱਚ ਇੱਕ ਸਮਾਜ ਸੇਵਕਾ ਔਰਤ ਉਹਨੇ ਐਸੀਆਂ ਲਾਹਨਤਾਂ ਜਿਹੜੀਆਂ ਦੀ ਉਹ ਪਾਈਆਂ ਜਿਹੜੇ ਰਾਜਨੀਤਿਕ ਲੋਕ ਸੀਗੇ ਕਿ ਉਹਦੇ ਵਿੱਚ ਆਪਣਾ ਪੱਖ ਦੇਣ ਆਏ ਜਿਹੜੇ ਰਾਜਨੀਤਿਕ ਸੀ ਉਹਨਾਂ ਦੇ ਉੱਤੇ ਮੂੰਹਾਂ ਤੇ ਚੁੱਪ ਜਿਹੜੀ ਸੀ ਉਹ ਪਸਰ ਗਈ ਸੀ। ਉਹਨੇ ਇੱਕੋ ਗੱਲ ਜਿਹੜੀ ਕਹੀ ਕਿ ਕੋਈ ਸਿਆਸੀ ਪਾਰਟੀ ਜਿਹੜੀ ਜੀ ਹੱਥ ਖੜਾ ਕਰਕੇ ਦੱਸੇ ਕਿ ਕਿਹੜੀ ਇਹਨਾਂ ਦੇ ਡੇਰਿਆਂ ਦੇ ਉੱਤੇ ਨਹੀਂ ਜਾਂਦੀ ਰਹੀ ਤੇ ਉਹਨੇ ਇਹਨਾਂ ਡੇਰਿਆਂ ਤੋਂ ਰਾਜਨੀਤਿਕ ਜਿਹੜੀ ਹੈ ਜੀ ਉਹ ਸ਼ਰਨ ਨਹੀਂ ਲਈ ਜਾਂ ਵੋਟਾਂ ਜਿਹੜੀਆਂ ਉਹ ਨਹੀਂ ਮੰਗੀਆਂ। ਉਹਦਾ ਔਰਤ ਦਾ ਇਹ ਕਹਿਣਾ ਸੀਗਾ ਜੀ ਕਿ ਜਿਹੜੀਆਂ ਇਹ ਰਾਜਨੀਤਿਕ ਲੋਕ ਨੇ ਇਹਨਾਂ ਨੇ ਹੀ ਇਹ ਡੇਰੇ ਬਣਾਏ ਨੇ ਕਿਉਂਕਿ ਇਹਨਾਂ ਦਾ ਵੋਟ ਬੈਂਕ ਨੇ। ਇਸ ਮਾਮਲੇ 'ਚ ਕੋਈ ਸਿਆਸੀ ਪਾਰਟੀ ਜਿਹੜੀ ਹੈ ਜੀ ਉਹ ਬਖਸ਼ੀ ਨਹੀਂ ਜਾ ਸਕਦੀ। ਕੋਈ ਇਸ ਹਮਾਮ 'ਚ ਤੁਸੀਂ ਕਹਿ ਲਓ ਸਾਰੇ ਜਿਹੜਾ ਉਹ ਨੰਗੇ ਨੇ। ਜੇ ਆਪਾਂ ਦੋ ਹਕੂਮਤਾਂ ਕਿਉਂਕਿ ਪੰਜਾਬ ਦੇ ਵਿੱਚ ਰਹਿੰਦੀਆਂ ਰਹੀਆਂ ਨੇ ਪਿਛਲੇ ਸਮੇਂ ਦੇ ਦੌਰਾਨ, ਜਦੋਂ ਕੋਈ ਡੇਰਾ ਜਿਹੜਾ ਜੀ ਇਹ ਪਨਪਣਾ ਸ਼ੁਰੂ ਹੋਇਆ 27 ਸਾਲਾਂ ਦੇ ਵਿੱਚ ਇਹਨੇ ਆਪਣਾ ਏਡਾ ਵੱਡਾ ਜਿਹੜਾ ਜੀ ਅਡੰਬਰ ਖੜਾ ਕਰ ਲਿਆ ਕਿ ਇੱਕ ਪੂਰੇ ਦਾ ਪੂਰਾ ਸ਼ਹਿਰ ਉਹਨੇ ਵਸਾ ਲਿਆ। ਤੁਸੀਂ ਦੇਖੋ ਕਿ ਜਿਹੜਾ ਆਮ ਬੰਦਾ ਉਹਦੇ ਉੱਤੇ ਕਿੰਨਾ ਟੈਕਸ ਲੱਗ ਰਿਹਾ, GST, ਉਹ ਜੀ ਆਹ ਜੀ ਗਊ ਸੈਸ ਜੀ, ਇਹਦੀ ਮੌਲ ਵੀ ਚੱਲਦੀ ਆ, ਥੀਏਟਰ ਵੀ ਚੱਲਦੇ ਆ, ਹਸਪੀਟਲ ਵੀ ਚੱਲਦੇ ਆ, ਕੋਈ ਟੈਕਸ ਟੋਟਲੀ ਇਹਨਾਂ ਨੂੰ ਜਿਹੜਾ ਦੀ ਉਹ ਫ੍ਰੀ ਹੈ। ਸ਼ਾਇਦ ਟੈਕਸ ਜਿਹੜਾ ਦੀ ਉਹ ਆਮ ਲੋਕਾਂ ਦੇ ਵਾਸਤੇ, ਗਰੀਬ ਲੋਕਾਂ ਦੇ ਵਾਸਤੇ ਆ। ਜੇ ਆਪਾਂ ਪਿਛਲੇ ਸਮੇਂ ਦੀ ਜਿਹੜੀ ਗੱਲ ਕਰੀਏ ਜਦੋਂ ਤੋਂ ਇਹ ਚੱਲਣਾ ਸ਼ੁਰੂ ਹੋਇਆ, ਜਿਹੜਾ ਹੁਣ ਜਿਹੜੀਆਂ ਦੀ ਚੀਜ਼ਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ, ਜਦੋਂ ਗੁਰਮੀਤ ਰਾਮ ਰਹੀਮ ਨੂੰ ਜਿਹੜੀ ਹੈ ਜੀ ਉਹ ਕੈਦ ਬੋਲੀ ਆ ਤੇ ਉਦੋਂ ਬਾਅਦ ਇਹ ਸਾਹਮਣੇ ਆ ਰਿਹਾ ਜੀ ਕਿ ਜਿਹੜੀ ਪਿਛਲੀ ਸਰਕਾਰ ਸੀਗੀ ਉਹਦੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਉਹਦੇ ਦੌਰਾਨ ਡੇਰਾ ਮੁਖੀ ਨੂੰ ਖੁਸ਼ ਕਰਨ ਦੇ ਵਾਸਤੇ ਪਿੰਡ ਕੈਲੇ ਬਾਂਦਰ ਦਾ ਨਾਂ ਬਦਲ ਕੇ ਨਸੀਬਪੁਰਾ ਰੱਖਿਆ ਗਿਆ ਸੀ। ਔਰ ਇਹ ਤੋਂ ਮਗਰੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਨੇ ਡੇਰਾ ਪ੍ਰੇਮੀਆਂ ਦੇ ਬਹੁ ਗਿਣਤੀ ਵਾਲੇ ਇੱਕ ਪਿੰਡ ਦਾ ਨਾਮ ਜਿਹੜਾ ਜੀ ਉਹ ਬਦਲਿਆ। ਇਹ ਕਿਹਾ ਜਾ ਰਿਹਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਿਛਲੀ ਜਿਹੜੀ ਸਰਕਾਰ ਸੀਗੀ ਉਹਦੇ ਦੌਰਾਨ 4 ਤੇ 5 ਦੇ ਦੌਰਾਨ ਬਠਿੰਡੇ ਦੇ ਪਿੰਡ ਕੈਲੇ ਬਾਂਦਰ ਦਾ ਨਾਮ ਗੁਰਮੀਤ ਰਾਮ ਰਹੀਮ ਦੀ ਮਾਂ ਜਿਹੜੀ ਆ ਨਸੀਬ ਕੌਰ, ਉਹਦੇ ਉੱਤੇ ਨਸੀਬਪੁਰਾ ਜਿਹੜਾ ਜੀ ਉਹ ਰੱਖਿਆ ਗਿਆ। ਇਹਦੇ ਬਾਰੇ ਨੋਟੀਫਿਕੇਸ਼ਨ ਕਾਂਗਰਸ ਹਕੂਮਤ ਦੇ ਸਮੇਂ ਜਿਹੜਾ ਜੀ ਉਹ ਜਾਰੀ ਹੋਇਆ ਸੀਗਾ। ਪਿੰਡ ਨਸੀਬਪੁਰਾ ਦਾ ਜਿਹੜਾ ਹੁਣ ਦਾ ਸਰਪੰਚ ਹੈ ਉਹ ਕਹਿੰਦਾ ਹੈ ਕਿ ਪਿੰਡ ਦੇ ਨਾਂ ਦੇ ਪਿਛੋਕੜ ਬਾਰੇ ਉਹ ਕੁਝ ਨਹੀਂ ਜਾਣਦਾ। ਉਹ ਇਹ ਕਹਿੰਦਾ ਹੈ ਕਿ ਇੰਨਾ ਜ਼ਰੂਰ ਉਹਨੂੰ ਪਤਾ ਹੈ ਕਿ ਜਦੋਂ ਪਿੰਡ ਦਾ ਨਾਂ ਬਦਲਿਆ ਜਾ ਰਿਹਾ ਸੀ ਉਦੋਂ ਪਿੰਡ ਦੇ ਵਾਂਦਰ ਗੋਤ ਦੇ ਬਾਸ਼ਿੰਦਿਆਂ ਨੇ ਇਹਦੇ ਉੱਤੇ ਇਤਰਾਜ਼ ਕੀਤਾ ਸੀਗਾ ਜੀ। ਉਹ ਇਹ ਕਹਿੰਦੇ ਸੀਗੇ ਕਿ ਜਿਹੜੀ ਉਹਨਾਂ ਦੀ ਕਾਸਟ ਹੈ ਉਹਦਾ ਨਾਮ ਇਹਦੇ ਨਾਲ ਜਿਹੜਾ ਜੀ ਉਹ ਜੁੜਿਆ ਹੈ, ਜਿਹਦੇ ਕਰਕੇ ਉਹ ਨਹੀਂ ਸੀ ਚਾਹੁੰਦੇ ਕਿ ਇਹਦਾ ਨਾਮ ਬਦਲਿਆ ਜਾਵੇ, ਪਰ ਕਿਸੇ ਨੇ ਪੁੱਛਿਆ ਨਹੀਂ ਕਿਉਂਕਿ ਸਰਕਾਰ ਦੇ ਹੁਕਮ ਆ ਗਏ ਕਿ ਬਦਲੋ ਭਾਈ ਨਾਮ। ਇਹ ਡੇਰੇ ਨੂੰ ਖੁਸ਼ ਕਰਨ ਦੇ ਵਾਸਤੇ ਉਹਦੀ ਮਾਂ ਦੇ ਨਾਂ ਦੇ ਉੱਤੇ ਪਿੰਡ ਦਾ ਨਾਂ ਜਿਹੜਾ ਜੀ ਉਹ ਰੱਖਣਾ। ਫਿਰ ਆ ਗਈ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ। ਉਹਨਾਂ ਨੇ ਇਸੇ ਤਰੀਕੇ ਦੇ ਨਾਲ ਇੱਕ ਪਿੰਡ ਜਿਹੜਾ ਜੀ ਪੈਂਦਾ ਇੱਥੇ, ਔਰ ਉਹਦੇ ਡੇਰਾ ਪ੍ਰੇਮੀਆਂ ਦੀ ਬਹੁਤ ਵੱਡੀ ਜਿਹੜੀ ਹੈ ਜੀ ਉਹ ਗਿਣਤੀ ਹੈਗੀ ਆ। ਔਰ ਇਸ ਜਿਹੜਾ ਪਿੰਡ ਸੀਗਾ ਉਹਦਾ ਨਾਮ ਵੀ ਫਿਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜਾ ਜੀ ਬਦਲ ਦਿੱਤਾ। ਇਹ ਜਿਹੜਾ ਜੀ ਪਿੰਡ ਕੋਟਲੀ ਖੁਰਦ ਸੀਗਾ ਇਹਦਾ ਨਾਮ, ਤੇ ਮੁੜ ਕੇ ਇਹਦਾ ਨਾਮ ਰੱਖ ਦਿੱਤਾ ਜੀ ਪ੍ਰੇਮ ਕੋਟਲੀ, ਭਾਵ ਕਿ ਪ੍ਰੇਮੀਆਂ ਦਾ ਜਿਹੜਾ ਉਹ ਪਿੰਡ ਇਹਦਾ ਨਾਮ ਰੱਖ ਦਿੱਤਾ। ਹਾਲਾਂਕਿ ਜਿਹੜੇ ਸਿਆਸੀ ਲੋਕ ਨੇ ਜੀ ਉਹ ਇਹ ਕਹਿੰਦੇ ਆ ਕਿ ਇਹਦਾ ਰੀਜ਼ਨ ਜਿਹੜਾ ਜੀ ਇਹ ਹੈ ਕਿ ਜਿਹੜੇ ਪਿੰਡ ਨੇ ਇਹਨਾਂ ਪਿੰਡਾਂ ਦੀ 70% ਦੀ ਵੋਟ ਜਿਹੜੀ ਆ ਉਹ ਡੇਰਾ ਪ੍ਰੇਮੀਆਂ ਦੀ ਆ। ਜਿਹੜਾ ਤਰਕ ਦਿੱਤਾ ਜਾਂਦਾ ਇਹਨਾਂ ਸਿਆਸੀ ਲੋਕਾਂ ਦੇ ਵੱਲੋਂ, ਉਹ ਤਰਕ ਇਹ ਦਿੰਦੇ ਆ ਕਿ ਡੇਰੇ ਦੇ ਜਿਹੜਾ ਪਹਿਲਾ ਮੁਖੀ ਸੀਗਾ ਉਹ ਕਿਸੇ ਟਾਈਮ ਇੱਥੇ ਜਿਹੜਾ ਜੀ ਉਹ ਆਇਆ ਸੀਗਾ ਔਰ ਪੁਰਾਣੇ ਸਮਿਆਂ ਦੇ ਵਿੱਚ ਤੇ ਕਿਸੇ ਸਾਧੂ ਨੇ ਜਿਹੜਾ ਜੀ ਕਹਿੰਦੇ ਕਿ ਇਸ ਪਿੰਡ ਨੂੰ ਸਰਾਪ ਦਿੱਤਾ ਸੀਗਾ ਔਰ ਮੁੜ ਕੇ ਉੱਥੇ ਡੇਰੇ ਦਾ ਜਿਹੜਾ ਪਹਿਲਾ ਮੁਖੀ ਸ਼ਾਹ ਸਤਨਾਮ ਗਿਆ ਤੇ ਉਹਨੂੰ ਲੋਕਾਂ ਨੇ ਬੇਨਤੀ ਕੀਤੀ ਕਿ ਉਹਨਾਂ ਦਾ ਕੰਮਕਾਰ ਚੱਲਦਾ ਨਹੀਂ, ਤੇ ਕਹਿੰਦੇ ਜੀ ਸ਼ਾਹ ਸਤਨਾਮ ਨੇ ਕਹਿਤਾ ਕਿ ਨਸੀਬਾਂ ਵਾਲਾ ਪਿੰਡ ਹੋਊਗਾ। ਸ਼ਾਹ ਸਤਨਾਮ ਦੇ ਸਲਤਨਤ ਮੁੱਕ ਗਈ, ਉਹਦੇ ਤੇ ਗੁਰਮੀਤ ਰਾਮ ਰਹੀਮ ਆ ਕੇ ਬਹਿ ਗਿਆ ਤੇ ਜਿਹੜਾ ਸੀਗਾ ਜੀ ਇਹ ਪਿੰਡ ਦੀ ਜਿਹੜੀ ਸ਼ਾਹ ਸਤਨਾਮ ਦਾ ਵਰ ਸੀਗਾ ਜੀ ਉਹ ਪਿਛਲੀ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹਨੂੰ ਚੇਤੇ ਆਇਆ ਵੀ ਇੱਥੇ ਤਾਂ ਕੋਈ ਵਰ ਦਿੱਤਾ ਹੋਇਆ, ਇਸ ਕਰਕੇ ਇਹਦਾ ਨਾਮ ਜਿਹੜਾ ਜੀ ਉਹ ਬਦਲਣਾ ਜ਼ਰੂਰੀ ਹੈ। ਜਿਹੜੀ ਦੂਜਾ ਪਿੰਡ ਬਦਲਿਆ ਗਿਆ ਕੋਟਲੀ ਖੁਰਦ, ਉਹਦੇ ਬਾਰੇ ਜਿਹੜਾ ਪ੍ਰੇਮ ਕੋਟਲੀ ਰੱਖਿਆ ਗਿਆ, ਇਹਦੇ ਬਾਰੇ ਵੀ ਜਿਹੜੀ ਕਹਾਣੀ ਘੜ ਲਈ ਗਈ ਕਿ ਬੜੀ ਦੇਰ ਪਹਿਲਾਂ ਡੇਰਾ ਸਰਸਾ ਦਾ ਜਿਹੜਾ ਮੁਖੀ ਸੀਗਾ ਪਹਿਲਾ ਸ਼ਾਹ ਸਤਨਾਮ, ਉਹ ਪਿੰਡ ਕੋਟਲੀ ਖੁਰਦ ਗਿਆ ਸੀ। ਪਿੰਡ ਦੇ ਵਿੱਚ ਪ੍ਰੇਮੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਹ ਕਹਿੰਦਾ ਜੀ ਇਹਦਾ ਨਾਮ ਤਾਂ ਪ੍ਰੇਮ ਕੋਟਲੀ ਹੋਣਾ ਚਾਹੀਦਾ। ਤੇ ਮੁੜ ਕੇ ਇਹ ਬਾਦਲ ਸਾਹਿਬ ਨੂੰ ਪਤਾ ਲੱਗਿਆ ਵੀ ਇੱਥੇ ਤਾਂ ਕਿਸ ਟਾਈਮ ਸ਼ਾਹ ਸਤਨਾਮ ਆਇਆ ਸੀ, ਉਹਦਾ ਤਾਂ ਬਚਨ ਹੀ ਪੂਰਾ ਨਹੀਂ ਕੀਤਾ ਗਿਆ।
ਔਰ ਉਹ ਬਚਨ ਜਿਹੜਾ ਸੀਗਾ ਫਿਰ ਬਾਦਲ ਸਾਹਿਬ ਨੇ ਪੂਰਾ ਕੀਤਾ ਔਰ ਉਹਦਾ ਨਾਮ ਪ੍ਰੇਮ ਕੋਟਲੀ ਜਿਹੜਾ ਸੀ ਉਹ ਰੱਖਿਆ। ਤੇ ਪਹਿਲਾਂ ਪੁੱਛਾਂ ਪੱਛਾਂ ਦੇਣ ਦਾ ਕੰਮ ਹੋਰ ਲੋਕ ਕਰਦੇ ਹੁੰਦੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀਗੇ ਕਿ ਕੋਈ ਗੈਬੀ ਹਵਾ ਆਉਂਦੀ ਹੈ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਸੀਗਾ ਕਿ ਕਿਹੜੀ ਚੀਜ਼ ਕਦੋਂ ਹੋਈ ਸੀ। ਵੈਸੇ ਇਹ ਸਾਰਾ ਕੁਝ ਹੁਣ ਸਿਆਸਤਦਾਨਾਂ ਨੂੰ ਆਉਣ ਲੱਗ ਗਿਆ। ਬਿਲਕੁਲ ਜੀ, ਬਾਦਲ ਪਰਿਵਾਰ ਨੂੰ ਜ਼ਿਆਦਾ ਆਉਣ ਲੱਗ ਪਿਆ, ਤਾਂ ਹੀ ਉਹ ਮੰਦੀਆਂ ਇੱਦਾਂ ਦੀਆਂ ਪਾਈਆਂ। ਅਤੇ ਕਿ ਸਿਰਸੇ ਵਾਲੀ ਦੀ ਇੱਕ ਵਾਰੀ ਫੇਰ ਗੱਲ ਕਰ ਲਈਏ ਕਿ ਉਸ ਦੀਆਂ ਜਿਹੜੀਆਂ ਜ਼ਮੀਨਾਂ ਸੀਗੀਆਂ ਉਸ ਦੇ ਉੱਤੇ ਪੰਜਾਬ ਦੇ ਵਿੱਚ ਲਾਲ ਲਕੀਰ ਵੱਜੀ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਨਿਰੰਤਰ ਜਿਹੜਾ ਜੀ ਉਹ ਕੰਮ ਜਾਰੀ ਹੈ। ਮੈਂ ਕੱਲ ਵੀ ਗੱਲ ਕੀਤੀ ਸੀਗੀ ਕਿ ਇੱਥੇ ਜਿਹੜਾ ਜੀ ਦੁਆਬੇ ਦੇ ਵਿੱਚ ਪੈਂਦੇ ਨੂਰ ਮਹਿਲ ਦੇ ਨੇੜੇ ਜਿਹੜੀ ਕੁਝ ਜ਼ਮੀਨ ਸੀ ਉਹਦਾ ਸੌਦਾ ਪਹਿਲਾਂ ਹੋਇਆ ਸੀ, ਪਰ ਜਦੋਂ ਰਜਿਸਟਰੀ ਦੇ ਵਾਸਤੇ ਆਈ ਹੈ ਤਾਂ ਉਹ ਰਜਿਸਟਰੀ ਕਰਨ ਤੋਂ ਨਾ ਜਿਹੜੀ ਹੈ ਜੀ ਉਹ ਕਰ ਦਿੱਤੀ ਸੀ ਤਹਿਸੀਲਦਾਰ ਸਾਹਿਬ ਦੇ। ਹੁਣ ਪੰਜਾਬ ਸਰਕਾਰ ਨੇ ਡੇਰਾ ਸਿਰਸਾ ਦੇ ਅਧੀਨ ਆਉਂਦੇ ਡੇਰਿਆਂ ਤੇ ਨਾਮ ਚਰਚਾ ਘਰਾਂ ਤੇ ਰੈੱਡ ਐਂਟਰੀ ਜਿਹੜੀ ਹੈ ਜੀ ਉਹ ਪਵਾ ਦਿੱਤੀ ਹੈ। ਇਹ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਕਰਕੇ ਜਿਹੜਾ ਜੀ ਹੋਇਆ। ਡੇਰਾ ਸਿਰਸਾ ਦੇ ਵੱਲੋਂ ਹੁਣ ਕੋਈ ਵੀ ਜਾਇਦਾਦ ਵੇਚੀ ਨਹੀਂ ਜਾ ਸਕਦੀ। ਡਿਪਟੀ ਕਮਿਸ਼ਨਰਾਂ ਨੇ 2 ਦਿਨਾਂ ਦੇ ਦੌਰਾਨ ਡੇਰਿਆਂ ਦੀ ਸਾਰੀ ਜਾਇਦਾਦ ਜਿਹੜੀ ਹੈ ਜੀ ਉਹ ਸੀਲ ਕਰ ਦਿੱਤੀ ਹੈ। ਪੰਜਾਬ ਦੇ ਗ੍ਰਹਿ ਵਿਭਾਗ ਦੇ ਵੱਲੋਂ ਸੂਬਾ ਭਰ ਦੇ ਵਿੱਚ ਡੇਰਿਆਂ ਦੀ ਜਾਇਦਾਦ ਦੇ ਵੇਰਵੇ ਤੇ ਅੰਦਾਜ਼ਨ ਕੀਮਤ ਦੀ ਸੂਚਨਾ ਜਿਹੜੀ ਜੀ ਇਕੱਠੀ ਕਰਕੇ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਆ। ਸੂਬੇ ਦੇ ਵਿੱਚ ਡੇਰਿਆਂ ਤੇ ਨਾਮ ਚਰਚਾ ਘਰਾਂ ਤੋਂ ਇਲਾਵਾ ਡੇਰਾ ਸਿਰਸਾ ਦੀ ਹਰ ਤਰ੍ਹਾਂ ਦੀ ਜਾਇਦਾਦ ਦੀ ਕੀਮਤ ਅੰਦਾਜ਼ਨ 300 ਕਰੋੜ ਰੁਪਏ ਤੋਂ ਉੱਪਰ ਬਣਦੀ ਹੈ ਪੰਜਾਬ 'ਚ। ਜ਼ਿਲ੍ਹਾ ਮੁਕਤਸਰ ਦੇ ਵਿੱਚ ਡੇਰਾ ਸਿਰਸਾ ਦੇ 7 ਡੇਰੇ ਆ ਨਾਮ ਚਰਚਾ ਘਰ ਨੇ ਜੀ, ਜਿਨ੍ਹਾਂ ਦੀ ਕਰੀਬ 43 ਏਕੜ ਜ਼ਮੀਨ ਬਣਦੀ ਆ। ਇਹ ਜਾਇਦਾਦ ਸਣੇ ਜਿਹੜੀਆਂ ਇਮਾਰਤਾਂ ਦੀ ਕੀਮਤ 10 ਕਰੋੜ ਰੁਪਏ ਬਣਦੀ ਆ। ਜ਼ਿਲ੍ਹਾ ਮਾਲ ਅਫਸਰ ਮੁਕਤਸਰ ਜਿਹੜਾ ਜੀ ਉਹਦਾ ਇਹ ਕਹਿਣਾ ਕਿ ਉਹਨੇ ਡੇਰਿਆਂ ਦੀ ਜਾਇਦਾਦ ਨੂੰ ਵਿਕਣੋਂ ਰੋਕਣ ਵਾਸਤੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਚਿੱਠੀਆਂ ਜਾਰੀ ਜਿਹੜੀਆਂ ਦੀ ਉਹ ਕਰ ਦਿੱਤੀਆਂ ਨੇ। ਬਠਿੰਡੇ ਜ਼ਿਲ੍ਹੇ ਦੇ ਵਿੱਚ ਇਹਨਾਂ ਡੇਰਿਆਂ ਤੇ ਨਾਮ ਚਰਚਾ ਘਰਾਂ ਦੀ ਕਰੀਬ 20 ਏਕੜ ਦੇ ਕਰੀਬ ਜਿਹੜੀ ਹੈ ਜੀ ਉਹ ਰੁਪਈਏ 20 ਕਰੋੜ ਰੁਪਈਏ ਦੀ ਸੰਪੱਤੀ ਜਿਹੜੀ ਇਕੱਲੇ ਬਠਿੰਡੇ ਦੇ ਵਿੱਚ ਹੀ ਆ। ਬਠਿੰਡਾ ਪ੍ਰਸ਼ਾਸਨ ਨੇ ਵੀ ਮਾਲ ਮਹਿਕਮੇ ਤੋਂ ਰੈੱਡ ਐਂਟਰੀ ਜਿਹੜੀ ਹੈ ਜੀ ਪਵਾਤੀ ਆ। ਬਠਿੰਡਾ ਜ਼ਿਲ੍ਹੇ ਦੇ ਵਿੱਚ ਮੁੱਖ ਡੇਰਾ ਸਲਾਵਤਪੁਰਾ ਜਿਹਦੀ 125 ਏਕੜ ਜ਼ਮੀਨ ਹੈ ਔਰ ਜ਼ਿਲ੍ਹਾ ਮਾਨਸਾ ਦੇ ਵਿੱਚ 7 ਵੱਡੇ ਛੋਟੇ ਡੇਰੇ ਨੇ ਜਿਨ੍ਹਾਂ ਦੀ ਕੀਮਤ ਕਰੋੜਾਂ ਦੇ ਵਿੱਚ ਜਿਹੜੀ ਜੀ ਹੈਗੀ ਆ। ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜੀ ਡੇਰਿਆਂ ਦੀ 4 ਕਰੋੜ ਰੁਪਏ ਦੀ ਜਾਇਦਾਦ ਆ, ਇਹਦੇ ਵਿੱਚ 5 ਡੇਰੇ ਨੇ ਜੀ। ਫਾਜ਼ਿਲਕਾ ਫਿਰੋਜ਼ਪੁਰ ਦੇ ਵਿੱਚ ਵੀ ਡੇਰਿਆਂ ਦੀ ਜਾਇਦਾਦ ਸੀਲ ਕਰ ਦਿੱਤੀ ਗਈ ਆ। ਸੰਗਰੂਰ ਪਟਿਆਲੇ ਦੇ ਵਿੱਚ ਡੇਰਾ ਸਿਰਸਾ ਦੀ ਕਾਫੀ ਜਾਇਦਾਦ ਆ ਜੀ। ਡੇਰਾ ਸਿਰਸਾ ਦੇ ਪੰਜਾਬ ਦੇ ਵਿੱਚ 98 ਡੇਰੇ ਤੇ ਨਾਮ ਚਰਚਾ ਘਰ ਨੇ, ਇਹਦੇ ਵਿੱਚੋਂ 80 ਦੇ ਕਰੀਬ ਡੇਰੇ ਤੇ ਨਾਮ ਚਰਚਾ ਘਰ ਇਕੱਲੇ ਮਾਲਵੇ ਦੇ ਵਿੱਚ ਨੇ। ਮੈਂ ਕੱਲ ਵੀ ਬੜੇ ਸਾਰੇ ਲੋਕਾਂ ਦੇ ਸਵਾਲ ਸੀਗੇ ਜੀ, ਮੈਂ ਇੱਕ ਵਾਰੀ ਫੇਰ ਉਹ ਕਲੀਅਰ ਕਰਦਾ ਕਿ ਇਹ ਨਾਲ ਜਿਹੜੀ ਜਦੋਂ ਅਟੈਚ ਹੋ ਗਈ ਜੀ ਇਹ ਕੇਸ ਪ੍ਰਾਪਰਟੀ ਇੱਕ ਕਿਸਮ ਦੇ ਨਾਲ ਬਣ ਗਈ। ਤੋ ਇਹ ਸੀਲ ਜਿਹੜੀਆਂ ਹੋਈਆਂ ਜਾਇਦਾਦਾਂ ਨੇ ਜੀ, ਜਿੰਨੀ ਦੇਰ ਤੱਕ ਜਿਹੜੇ ਕਲੇਮ ਆਉਣੇ ਆ ਉਹ ਪੂਰੇ ਦੇ ਪੂਰੇ ਉਹਨਾਂ ਦਾ ਫੈਸਲਾ ਨਹੀਂ ਹੋ ਜਾਂਦਾ, ਉਦੋਂ ਤੱਕ ਇਹ ਸੀਲ ਜਿਹੜੀ ਲੱਗੀ ਆ ਜੀ ਖੁੱਲ ਨਹੀਂ ਸਕੂਗੀ। ਮੈਂ ਕੱਲ ਜਿਹੜੇ ਵਕੀਲ ਨੇ ਕੁਝ ਹਾਈ ਕੋਰਟ ਦੇ ਜੀ ਹਾਕਮ ਸਿੰਘ ਹੁਰੀ ਨੇ, ਉਹ ਬੜੇ ਐਕਟਿਵ ਨੇ। ਜਿਹੜਾ ਇੱਕ ਗਰੁੱਪ ਆ ਵਕੀਲਾਂ ਦਾ ਜਿਹੜੇ ਐਕਚੁਅਲੀ ਜਾ ਰਹੇ ਨੇ ਬਾਰ-ਬਾਰ ਹਾਈ ਕੋਰਟ ਦੇ ਕੋਲੇ, ਉਹਨਾਂ ਨਾਲ ਵੀ ਗੱਲ ਕੀਤੀ ਸੀ ਕਿ ਕਲੇਮ ਦੇ ਵਾਸਤੇ ਕੀ ਜਿਹੜੇ ਸਰਕਾਰੀ ਆ ਉਹੀ ਕਲੇਮ ਪਾ ਸਕਦੇ ਜਾਂ ਪ੍ਰਾਈਵੇਟ। ਉਹਨਾਂ ਨੂੰ ਵੀ ਕਹਿਣਾ ਸੀਗਾ ਕਿ ਜਿਹੜੀਆਂ ਪੰਜਾਬ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਨੇ ਉਹਦੇ 'ਚ ਕੋਈ ਵੀ ਜਿਹੜਾ ਜੀ ਉਹ ਕਲੇਮ ਪਾ ਸਕਦਾ। ਕੋਸ਼ਿਸ਼ ਤਾਂ ਜਿਹੜੀ ਹੈ ਜੀ ਇੱਥੇ ਰਲ ਕੇ ਅਸੀਂ ਵੀ ਕੁਝ ਦੋਸਤ ਜਿਹੜੇ ਜੀ ਸਾਰੇ ਡਿਸਟ੍ਰਿਕਟ ਤੋਂ ਕਰ ਰਹੇ ਹਾਂ ਕਿ ਜਿਹੜੇ 3 ਵੀਲਰਾਂ ਵਾਲੇ ਨੇ, ਜੇ ਉਹਨਾਂ ਦੀਆਂ ਯੂਨੀਅਨਾਂ ਤੱਕ ਅਪਰੋਚ ਕੀਤੀ ਜਾਵੇ, 3-3 ਦਿਨ ਉਹਨਾਂ ਦੇ 3 ਵੀਲਰ ਖੜੇ ਰਹੇ ਨੇ, ਉਹ ਕਿਰਾਇਆ ਦਿੰਦੇ ਰੋਜ਼ ਦਾ 500-600 ਰੁਪਈਆ, ਉਹਨਾਂ ਦੇ ਕਲੇਮ ਵੀ ਪਵਾਏ ਜਾਣ। ਜਿਹੜੇ ਟਰੱਕਾਂ ਵਾਲੇ ਨੇ ਉਹਨਾਂ ਦੀਆਂ ਯੂਨੀਅਨਾਂ ਨੇ, ਜੇ ਉਹ ਯੂਨੀਅਨ ਦੇ ਰਾਹੀਂ ਕਲੇਮ ਪਾਉਂਦੇ ਆ, 3 ਦਿਨ ਉਹਨਾਂ ਦੇ ਟਰੱਕ ਖੜੇ ਰਹੇ ਆ। ਛੋਟੀਆਂ ਦੁਕਾਨਾਂ ਵਾਲੇ ਵੀ ਕਲੇਮ ਪਾ ਸਕਦੇ ਆ। ਪਾਉਣ ਨੂੰ ਇੱਕ ਵਕੀਲ ਸਾਹਿਬ ਜਿਹੜੇ ਜੀ ਦੱਸ ਰਹੇ ਸੀ ਕਿ ਪਾਉਣ ਨੂੰ ਦਿਹਾੜੀਦਾਰ ਵੀ ਆਪਣਾ ਜਿਹੜਾ ਜੀ ਕਲੇਮ ਪਾ ਸਕਦਾ ਹੈ, ਕਿਉਂਕਿ ਇਹਦੇ ਤੇ ਪੈਸਾ ਕੋਈ ਨਹੀਂ ਲੱਗਣਾ। ਮਿਲਣਾ ਕਲੇਮ ਜਾਂ ਨਾ ਮਿਲਣਾ ਜਿਹੜੀ ਹੈ ਜੀ ਉਹ ਬਾਅਦ ਵਾਲੀ ਗੱਲ ਹੈ। ਇਹ ਕਲੇਮ ਜਿਹੜੇ ਆ ਜੀ ਉਹ ਇੰਨੇ ਕੁ ਜ਼ਰੂਰ ਹੋਣੇ ਚਾਹੀਦੇ ਆ ਤਾਂ ਕਿ ਇਸ ਪੱਖੋਂ ਨਾਸਾਂ 'ਚ ਧੂੰਆਂ ਆਵੇ ਕਿ ਕੱਲ ਨੂੰ ਕੋਈ ਉੱਠ ਕੇ ਕਿਸੇ ਸ਼ਹਿਰ ਨੂੰ ਪੈਟਰੋਲ ਬੰਬਾਂ ਦੇ ਨਾਲ ਘੇਰ ਨਾ ਸਕੇ ਜੀ। ਬਿਲਕੁਲ ਜੀ, ਜਨ ਜੀਵਨ ਤਾਂ ਬਿਲਕੁਲ ਠੱਪ ਰਿਹਾ ਬਹੁਤ ਟਾਈਮ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਬਾਈਬਲ ਕਾਂਡ ਦੀ ਵੀ ਗੱਲ ਹੁੰਦੀ ਆ। ਅਦਾਲਤ ਨੇ ਸਟੇਟਸ ਰਿਪੋਰਟ ਮੰਗੀ। ਬਿਲਕੁਲ ਜੀ, 2 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਾਈਬਲ ਕਲਾਂ ਦੇ ਵਿੱਚ ਜਿਹੜੇ ਅਣਪਛਾਤੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਥਾਣਾ ਬਾਜਾਖਾਨਾ ਦੇ ਵਿੱਚ ਜਿਹੜਾ ਕਤਲ ਤੇ ਇਰਾਦਾ ਕਤਲ ਸੰਬੰਧੀ ਅਦਾਲਤ ਨੇ ਹੁਣ ਸਟੇਟਸ ਰਿਪੋਰਟ ਜਿਹੜੀ ਹੈ ਜੀ ਮੰਗੀ ਆ। 29 ਸਤੰਬਰ ਨੂੰ ਇਹਦੀ ਸੁਣਵਾਈ ਜਿਹੜੀ ਹੈ ਜੀ ਹੋਣੀ ਆ।
ਬਾਈਬਲ ਕਾਂਡ ਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ 2 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਸੀ, ਪਰ ਇਸ ਸੰਬੰਧੀ ਦਰਜ FIR ਦੇ ਵਿੱਚ ਕਿਸੇ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਦਾ ਨਾਂ ਦਰਜ ਨਹੀਂ ਸੀਗਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਠਿੰਡਾ ਰੋਡ ਦੇ ਉੱਤੇ ਪਿੰਡ ਬਾਈਬਲ ਦੇ ਨਜ਼ਦੀਕ ਸਿੱਖ ਸੰਗਤ ਪੰਜਾਬ ਸਰਕਾਰ ਤੇ ਪੁਲਿਸ ਦੇ ਖਿਲਾਫ ਸ਼ਾਂਤਮਈ ਰੋਸ ਧਰਨਾ ਦੇ ਰਹੀ ਸੀ। ਪੁਲਿਸ ਨੇ ਬਿਨਾਂ ਕਿਸੇ ਚੇਤਾਵਨੀ ਜਾਰੀ ਕੀਤੇ ਤੋਂ ਗੋਲੀ ਚਲਾਤੀ ਔਰ ਇਹਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ 2 ਨੌਜਵਾਨ ਸੀ ਜਿਨ੍ਹਾਂ ਦੀ ਮੌਤ ਹੋ ਗਈ ਸੀਗੀ। ਜ਼ਿਲ੍ਹਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ, ਨਾ ਕਿਸੇ ਵਿਅਕਤੀ ਨੂੰ FIR ਦੇ ਵਿੱਚ ਦੋਸ਼ੀ ਠਹਿਰਾਇਆ। ਇਹ ਪਹਿਲੀ ਵਾਰੀ ਸੀ ਕਿ ਅਣਪਛਾਤੀ ਪੁਲਿਸ ਦੇ ਉੱਤੇ ਪਰਚਾ ਜਿਹੜਾ ਸੀਗਾ ਜੀ ਉਹ ਦਰਜ ਕੀਤਾ ਗਿਆ। ਹੁਣ ਜਿਹੜਾ ਜੀ ਅਦਾਲਤ ਨੇ ਇਹ ਸਾਰਾ ਰਿਕਾਰਡ ਜਿਹੜਾ ਜੀ ਮੰਗਿਆ ਤੇ ਸਟੇਟਸ ਰਿਪੋਰਟ ਜਿਹੜੀ ਆ ਉਹ ਵੀ ਮੰਗੀ ਆ। ਪੀੜਤਾਂ ਦੇ ਵਕੀਲ ਜਿਹੜੇ ਨੇ ਜੀ ਉਹਨਾਂ ਨੇ ਮੋਗੇ ਦੇ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸ਼ਰਮਾ, SP ਬਿਕਰਮ ਸਿੰਘ ਤੇ ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਦੇ ਖਿਲਾਫ ਅਦਾਲਤ ਦੇ ਵਿੱਚ ਇਸਤਗਾਸਾ ਜਿਹੜਾ ਜੀ ਉਹ ਦਾਇਰ ਕੀਤਾ। ਇਸ ਕੇਸ ਦੇ ਵਿੱਚ ਹੁਣ ਤੱਕ ਕਰੀਬ ਅੱਧੀ ਦਰਜਨ ਗਵਾਹ ਆਪਣੇ ਬਿਆਨ ਜਿਹੜੇ ਆ ਜੀ ਉਹ ਦਰਜ ਕਰਵਾ ਚੁੱਕੇ ਆ। ਗਵਾਹਾਂ ਨੇ ਆਪਣੇ ਬਿਆਨਾਂ ਦੇ ਵਿੱਚ IG ਪੱਧਰ ਦੇ IPS ਅਧਿਕਾਰੀ ਨੂੰ ਗੋਲੀ ਕਾਂਡ ਦੇ ਵਾਸਤੇ ਦੋਸ਼ੀ ਜਿਹੜਾ ਜੀ ਉਹ ਠਹਿਰਾਇਆ। ਪਿਛਲੇ ਦਿਨੀ ਜਿਹੜੀ ਇੱਕ ਚਰਚਿਤ ਹੋਈ ਸੀਗੀ ਜੀ ਜਿਹੜੀ CCTV ਫੁਟੇਜ ਸੀ ਉਹਦੇ ਵਿੱਚ ਵੀ ਇਹ ਜਿਹੜਾ ਪੁਲਿਸ ਅਧਿਕਾਰੀ ਸੀਗਾ ਉਹ ਸ਼ਰੇਆਮ ਦਿਸ ਰਿਹਾ ਕਿ ਕੰਟੀਨਿਊਸ ਉਹ ਫੋਨ ਦੇ ਉੱਤੇ ਜਿਹੜਾ ਜੀ ਉਹ ਗੱਲ ਕਰ ਰਿਹਾ ਹੈ ਔਰ ਜਿਹੜੀ ਪੁਲਿਸ ਹੈ ਉਹ ਬਿਨਾਂ ਕਿਸੇ ਚੇਤਾਵਨੀ ਤੋਂ ਉੱਥੇ ਗੋਲੀ ਚਲਾਉਂਦੀ ਆ, ਡਾਂਗਾਂ ਜਿਹੜੀਆਂ ਦੀ ਉਹ ਚਲਾਉਂਦੀ ਆ ਤੇ 2 ਜਾਣਿਆਂ ਨੂੰ ਮਾਰ ਦਿੰਦੀ ਆ। ਜਿਹੜਾ ਇੱਕ ਜਸਟਿਸ ਰਣਜੀਤ ਸਿੰਘ ਹੋਰਾਂ ਦਾ ਜਿਹੜਾ ਜੀ ਕਮਿਸ਼ਨ ਬਣਾਇਆ ਹੋਇਆ ਮੌਜੂਦਾ ਸਰਕਾਰ ਨੇ ਉਹ ਵੀ ਕਾਰਵਾਈ ਤਕਰੀਬਨ ਮੁਕੰਮਲ ਹੋਣ ਕੰਢੇ ਆ। ਦੇਖਦੇ ਆ ਜੀ ਕਿ ਉਹ ਕਾਰਵਾਈ ਦੇ ਵਿੱਚ ਕੀ ਕਹਿੰਦੇ ਆ, ਪਰ ਫਰੀਦਕੋਟ ਦੀ ਅਦਾਲਤ ਨੇ ਇਹਦੇ ਸੰਬੰਧੀ ਸਟੇਟਸ ਰਿਪੋਰਟ ਜਿਹੜੀ ਹੈ ਜੀ ਮੰਗੀ ਆ ਤੇ ਸਰਕਾਰ ਨੂੰ ਉੱਥੇ ਸਬਮਿਟ ਕਰਵਾਉਣੀ ਪੈਣੀ ਹੈ ਜੀ। ਬਿਲਕੁਲ, ਇਸ ਲਈ ਦੇ ਵੀ ਜਿੱਦਾਂ ਜਗਦੀਪ ਸਿੰਘ ਆ ਇਸ ਤਰ੍ਹਾਂ ਦਾ ਇੱਕ ਜੱਜ ਚਾਹੀਦਾ ਆ ਜਿਹੜਾ ਇਹਨੂੰ ਠੀਕ ਤਰ੍ਹਾਂ ਜਿਹੜੇ ਫੈਸਲੇ ਕਰੇ। ਤੇ ਅੱਗੇ ਆਪਾਂ ਪੰਜਾਬ ਕਲਾ ਪ੍ਰੀਸ਼ਦ ਦੀ ਜੇ ਗੱਲ ਕਰੀਏ ਤੇ ਉਹ ਵੀ ਸੰਵਿਧਾਨ ਦੇ ਰਾਹ ਪਈ। ਐਕਚੁਅਲੀ ਜੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਤਿੰਦਰ ਸੱਤੀ ਨੂੰ ਲਾਂਭੇ ਕਰਕੇ ਇੱਥੇ ਸੁਰਜੀਤ ਪਾਤਰ ਹੋਰਾਂ ਨੂੰ ਜਿਹੜਾ ਜੀ ਇਹਦਾ ਚੇਅਰਮੈਨ ਲਾਇਆ ਗਿਆ ਸੀਗਾ, ਬੇਸ਼ੱਕ ਜਿਹੜੇ ਸਾਹਿਤਕ ਹਲਕੇ ਨੇ ਉਹਦੇ ਵਿੱਚ ਬੜਾ ਸਵਾਗਤ ਹੋਇਆ ਸੀ, ਪਰ ਨਾਲ ਦੀ ਨਾਲ ਥੋੜੀ ਕੰਟਰੋਵਰਸੀ ਜਿਹੜੀ ਜੀ ਇਸ ਗੱਲ ਦੇ ਉੱਤੇ ਹੋ ਗਈ ਸੀ ਕਿ ਸੰਵਿਧਾਨ ਦੇ ਮੁਤਾਬਕ ਉਹਨੂੰ ਜਿਹੜਾ ਜੀ ਉਹ ਨਹੀਂ ਲਾਇਆ ਗਿਆ ਕਿਉਂਕਿ ਭੰਗ ਕਰਨਾ ਪਹਿਲਾਂ ਜ਼ਰੂਰੀ ਸੀਗਾ। ਪੰਜਾਬ ਸਰਕਾਰ ਨੇ ਹੁਣ ਸੰਵਿਧਾਨ ਦੇ ਰਾਹ ਪੈਂਦਿਆਂ ਹੋਇਆਂ ਪੰਜਾਬੀ ਦੇ ਜਿਹੜਾ ਜੀ ਸ਼ਾਇਰ ਡਾਕਟਰ ਸੁਰਜੀਤ ਪਾਤਰ ਹੋਰਾਂ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਮੈਂਬਰ ਨਾਮਜ਼ਦ ਕੀਤਾ। ਪ੍ਰਮੁੱਖ ਥੀਏਟਰ ਹਸਤੀ ਨੀਲਮ ਮਾਨ ਸਿੰਘ ਨੂੰ ਵੀ ਮੈਂਬਰ ਜਿਹੜਾ ਜੀ ਨਾਮਜ਼ਦ ਕਰ ਲਿਆ। ਸਰਕਾਰ ਨੇ ਪ੍ਰੀਸ਼ਦ ਦੀ ਮੌਜੂਦਾ ਚੇਅਰਪਰਸਨ ਸਤਿੰਦਰ ਸੱਤੀ ਤੇ ਵਾਈਸ ਚੇਅਰਮੈਨ SS ਵਿਰਦੀ ਨੂੰ ਜਿਹੜਾ ਜੀ ਮਿਆਦ ਤੋਂ ਪਹਿਲਾਂ ਹਟਾਉਣ ਦੇ ਹੁਕਮ ਜਿਹੜੇ ਆ ਜੀ ਉਹ ਜਾਰੀ ਕੀਤੇ ਆ। ਫਿਲਹਾਲ ਮੌਜੂਦਾ ਸਕੱਤਰ ਜਨਰਲ ਲਖਵਿੰਦਰ ਜੌਹਲ ਨੂੰ ਅਹੁਦੇ ਤੇ ਬਰਕਰਾਰ ਰੱਖਿਆ ਗਿਆ, ਪਰ ਇਹ ਕਿਹਾ ਜਾ ਰਿਹਾ ਜੀ ਕਿ ਲਖਵਿੰਦਰ ਜੌਹਲ ਹੋਰਾਂ ਦੀ ਥਾਂ ਦੇ ਉੱਤੇ ਵੀ ਪਹਿਲਾਂ ਪ੍ਰੀਸ਼ਦ ਦੀ ਜ਼ਿੰਮੇਵਾਰੀ ਨਿਭਾ ਚੁੱਕੀ ਇੱਕ ਸੱਭਿਆਚਾਰਕ ਹਸਤੀ ਜਿਹੜੀ ਹੈ ਜੀ ਉਹਨੂੰ ਨਿਯੁਕਤ ਕੀਤਾ ਜਾ ਰਿਹਾ। ਇਹਦੀ ਪ੍ਰਕਿਰਿਆ ਬਕਾਇਦਾ ਤੌਰ ਦੇ ਉੱਤੇ ਸ਼ੁਰੂ ਜਿਹੜੀ ਹੈ ਜੀ ਉਹ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 21 ਅਗਸਤ ਨੂੰ ਇਹ ਹੁਕਮ ਜਾਰੀ ਕਰਕੇ ਡਾਕਟਰ ਪਾਤਰ ਹੋਰਾਂ ਨੂੰ ਪ੍ਰੀਸ਼ਦ ਦਾ ਮੈਂਬਰ ਜਿਹੜਾ ਜੀ ਉਹ ਨਾਮਜ਼ਦ ਕੀਤਾ ਸੀਗਾ। ਸੱਭਿਆਚਾਰ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਹੋਰੀ ਇਹ ਜਿਹੜਾ ਸੀ ਨਿਯੁਕਤੀ ਪੱਤਰ ਖੁਦ ਲੈ ਕੇ ਗਏ ਸੀ ਡਾਕਟਰ ਸੁਰਜੀਤ ਪਾਤਰ ਹੋਰਾਂ ਦੇ ਲੁਧਿਆਣੇ ਦੇ ਵਿੱਚ ਘਰ ਉਹਨਾਂ ਨੂੰ ਇਹ ਦੇਣ ਦੇ ਵਾਸਤੇ ਜੀ। ਔਰ ਇਸ ਤੋਂ ਬਾਅਦ ਜਿਹੜਾ ਜੀ ਇਹ ਗੱਲ ਸਾਹਮਣੇ ਆਈ ਸੀਗੀ ਕਿ ਸਰਕਾਰ ਨੇ ਸੰਵਿਧਾਨ ਦੇ ਉਲਟ ਪਾਤਰ ਸਾਹਿਬ ਨੂੰ ਮੈਂਬਰ ਨਾਮਜ਼ਦ ਕਰਨ ਦੀ ਥਾਂ ਸਿੱਧਾ ਚੇਅਰਮੈਨ ਐਲਾਨ ਕੇ ਸੰਵਿਧਾਨ ਦੀ ਜਿਹੜੀ ਆ ਜੀ ਉਹ ਉਲੰਘਣਾ ਕੀਤੀ ਆ। ਹੁਣ ਉਹਨਾਂ ਨੂੰ ਬਕਾਇਦਾ ਜਿਹੜਾ ਜੀ ਉਹ ਮੈਂਬਰ ਲੈ ਲਿਆ ਗਿਆ। ਜਿਹੜਾ ਹੁਣ ਪੱਤਰ ਜਾਰੀ ਹੋਇਆ ਜੀ ਉਹਦੇ ਵਿੱਚ ਸਪਸ਼ਟ ਕਰਨ ਦਾ ਯਤਨ ਇਹ ਕੀਤਾ ਗਿਆ ਕਿ ਸਤਿੰਦਰ ਸੱਤੀ ਨੂੰ ਪੰਜਾਬ ਸਰਕਾਰ ਵੱਲੋਂ ਮੈਂਬਰ ਨਾਮਜ਼ਦ ਕਰਨ ਤੋਂ ਬਾਅਦ ਪ੍ਰੀਸ਼ਦ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀਗਾ, ਜਿਹਦੇ ਕਰਕੇ ਉਹਨਾਂ ਦੀ ਨਾਮਜ਼ਦਗੀ ਵਾਪਸ ਲੈ ਕੇ ਇਹ ਅਸਾਮੀ ਜਿਹੜੀ ਹੈ ਜੀ ਉਹ ਖਾਲੀ ਕਰਾਰ ਦੇ ਦਿੱਤੀ ਗਈ ਹੈ। ਭਾਵ ਕਿ ਸਤਿੰਦਰ ਸੱਤੀ ਜਿਹੜੀ ਹੈ ਜੀ ਉਹ ਜਿਹੋ ਜਿਹੇ ਹੱਥ ਪੈਰ ਉਮਾਰ ਰਹੀ ਸੀ ਕਿ ਇਸ ਅਹੁਦੇ ਦੇ ਉੱਤੇ ਟਿਕੀ ਰਹੇ, ਹੁਣ ਸਰਕਾਰ ਨੇ ਆਪਣੀ ਜਿਹੜੀ ਹੈ ਜੀ ਉਹ ਗਲਤੀ ਸੁਧਾਰਦਿਆਂ ਹੋਇਆ ਸੰਵਿਧਾਨ ਮੁਤਾਬਕ ਉਹਨੂੰ ਲਾਂਭੇ ਜਿਹੜਾ ਜੀ ਉਹ ਕਰ ਦਿੱਤਾ ਜਾਂ ਅਗਲੇ ਕੁਝ ਦਿਨਾਂ 'ਚ ਹੋ ਜੂਗੀ ਜੀ। ਜੀ ਤੇ ਅੱਗੇ ਆਪਾਂ ਅਖੀਰ ਦੇ ਵਿੱਚ ਪੰਜਾਬ ਦੀ ਗੱਲ ਕਰਦੇ ਹਾਂ ਕਿ ਸੌਦਾ ਸਾਧ ਦੇ ਮਾਮਲੇ ਦੇ ਵਿੱਚ ਜੀਵਨ ਜਿਹੜਾ ਆਮ ਜੀਵਨ ਆ ਬੜਾ ਉਥਲ ਪੁਥਲ ਹੋ ਗਿਆ ਸੀ। ਹੁਣ ਜਿਹੜਾ ਜਨ ਜੀਵਨ ਆ ਉਹ ਕਿਸ ਤਰ੍ਹਾਂ? ਬਿਲਕੁਲ ਜਿਹੜਾ ਜੀ ਉਹ ਸਹੀ ਆ ਔਰ ਕੋਈ ਕਿਸੇ ਜਗ੍ਹਾ ਤੋਂ ਕੋਈ ਮਾੜੀ ਘਟਨਾ ਦੀ ਰਿਪੋਰਟ ਜਿਹੜੀ ਆ ਉਹ ਨਹੀਂ ਆਈ ਪੰਜਾਬ ਦੇ ਵਿੱਚੋਂ। ਸਕੂਲ ਤੇ ਕਾਲਜ ਜਿਹੜੇ ਆ ਜੀ ਸਾਰੇ ਜਗ੍ਹਾ ਦੇ ਉੱਤੇ ਖੁੱਲ੍ਹ ਗਏ ਨੇ। ਇੰਟਰਨੈਟ ਸੇਵਾਵਾਂ ਜਿਹੜੀਆਂ 2G 3G 4G ਬੰਦ ਹੋਈਆਂ ਸੀਗੀਆਂ, ਫੋਨ ਦੇ ਰਾਹੀਂ ਜਿਹੜੀ ਇੰਟਰਨੈਟ ਸੇਵਾ ਉਹ ਦੁਬਾਰਾ ਜਿਹੜੀ ਆ ਉਹ ਬਹਾਲ ਹੋ ਗਈ ਆ।
ਜਿਹੜੇ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ ਫਸੇ ਹੋਏ ਸਨ ਜੀ ਵੱਖ-ਵੱਖ ਸੂਬਿਆਂ ਦੇ ਵਿੱਚ, ਉਹ ਹੌਲੀ-ਹੌਲੀ ਪਰਤਣ ਲੱਗੇ ਆ, ਤੇ ਇੱਧਰ ਪੰਜਾਬ 'ਚ ਫਸੇ ਹੋਏ ਸੀਗੇ ਉਹ ਆਪਣੇ ਘਰੋਂ ਘਰੀ ਜਿਹੜਾ ਜੀ ਉਹ ਜਾਣ ਲੱਗੇ ਆ। ਬੱਸ ਸੇਵਾ ਜਿਹੜੀ ਹੈ ਜੀ ਉਹ ਤਕਰੀਬਨ ਮੁੜ ਕੇ ਜਿਹੜੀ ਰਾਹਾਂ ਦੇ ਉੱਤੇ ਪੈ ਗਈ ਆ। ਜਿਹੜੀਆਂ ਟ੍ਰੇਨ ਸੀਗੀਆਂ ਜੀ, ਜਿਹੜੀਆਂ ਬਹੁਤੀਆਂ ਕੈਂਸਲ ਹੋ ਗਈਆਂ ਸੀਗੀਆਂ, ਉਹ ਹੌਲੀ-ਹੌਲੀ ਜਿਹੜੀਆਂ ਜੀ ਆ ਰਹੀਆਂ ਨੇ ਰੇਲਵੇ ਦੇ ਅਨੁਸਾਰ। ਤਕਰੀਬਨ ਕੱਲ੍ਹ ਤੱਕ ਜਿਹੜਾ ਜੀ ਇਹ ਸਾਰਾ ਕੁਛ ਨਾਰਮਲ ਤਰੀਕੇ ਦੇ ਨਾਲ ਚੱਲਣਾ ਜਿਹੜਾ ਜੀ ਉਹ ਸ਼ੁਰੂ ਹੋ ਜਾਊਗਾ। ਸਰਕਾਰ ਜਿਹੜੀ ਹੈ ਜੀ ਉਹਨੇ ਦਫਾ 144 ਅਜੇ ਜਿਹੜੀ ਜੀ ਉਹ ਨਹੀਂ ਲਾਹੀ, ਔਰ ਕੁਛ ਜਿਹੜੇ ਸੈਂਸਿਟਿਵ ਏਰੀਆਜ਼ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਏਰੀਆਜ਼ ਦੇ ਵਿੱਚ ਪ੍ਰੇਮੀਆਂ ਦੀ ਗਿਣਤੀ ਜਿਹੜੀ ਹੈ ਜੀ ਉਹ ਜ਼ਿਆਦਾ, ਹਾਲਾਂਕਿ ਪ੍ਰੇਮੀਆਂ ਦੇ ਵੱਲੋਂ ਕਿਸੇ ਕਿਸਮ ਦੀ ਕੋਈ ਜਿਹੜੀ ਹੈ ਜੀ ਹਰਕਤ ਨਜ਼ਰ ਨਹੀਂ ਆ ਰਹੀ, ਪਰ ਸਰਕਾਰ ਜਿਹੜੀ ਹੈ ਜੀ ਉਹਦੇ ਉੱਤੇ ਨੇੜੇ ਤੋਂ ਨਿਗਾਹ ਰੱਖ ਰਹੀ ਹੈ। ਪੰਜਾਬ ਸਰਕਾਰ ਨੇ ਸੈਂਟਰ ਦੀ ਸਰਕਾਰ ਨੂੰ ਜਿਹੜਾ ਜੀ ਇਹ ਕਿਹਾ ਕਿ ਅਜੇ ਕੁਛ ਦਿਨ ਜਿਹੜਾ ਜੀ ਪੈਰਾਮਿਲਟਰੀ ਫੋਰਸਿਸ ਇੱਥੇ ਰੱਖੀਆਂ ਜਾਣ। ਇਹਦਾ ਕਾਰਨ ਜਿਹੜਾ ਜੀ ਉਹ ਇਹ ਦੱਸਿਆ ਪੰਜਾਬ ਦੀ ਪੁਲਿਸ ਨੇ ਕਿ ਜਿਹੜੇ ਮਾਰੇ ਗਏ ਡੇਰਾ ਪ੍ਰੇਮੀ ਆ, ਜਿਵੇਂ ਉਹਨਾਂ ਦੀ ਸ਼ਨਾਖਤ ਹੋ ਰਹੀ ਆ, ਤਿਵੇਂ ਉਹਨਾਂ ਦੇ ਅੰਤਮ ਸੰਸਕਾਰ ਜਿਹੜੇ ਆ ਜੀ ਉਹ ਪਿੰਡਾਂ ਦੇ ਵਿੱਚ ਕੀਤੇ ਜਾ ਰਹੇ ਆ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਇਹ ਅੰਤਮ ਸੰਸਕਾਰ ਹੈ ਉਹਨਾਂ ਦੇ ਮੌਕੇ ਦੇ ਉੱਤੇ ਇਹ ਫੇਰ ਕੋਈ ਭੀੜ ਵਗੈਰਾ ਜਿਹੜੀ ਆ ਉਹ ਇਕੱਠੀ ਕਰ ਸਕਦੇ ਆ, ਤੇ ਭੀੜ ਇਕੱਠੀ ਕਰਕੇ ਮੁਸ਼ਕਲ ਜਿਹੜੀ ਆ ਉਹ ਪ੍ਰਸ਼ਾਸਨ ਦੇ ਵਾਸਤੇ ਖੜੀ ਕਰ ਸਕਦੇ ਆ। ਪਰ ਇਹ ਜਿਹੜੇ ਜੀ ਕੁਛ ਜਿਹੜੇ ਸ਼ੰਕੇ ਨੇ ਪੰਜਾਬ ਦੀ ਪੁਲਿਸ ਦੇ ਜਾਂ ਪੰਜਾਬ ਦੇ ਜਿਹੜਾ ਪ੍ਰਸ਼ਾਸਨ ਹੈ ਉਹ ਥੋੜੇ ਰਹਿਣੇ ਵੀ ਚਾਹੀਦੇ ਆ, ਕਿਉਂਕਿ ਨਹੀਂ ਤਾਂ ਅਦਰਵਾਈਜ਼ ਬਿਲਕੁਲ ਜੇਕਰ ਢਿੱਲ ਹੋ ਗਈ ਤਾਂ ਕੋਈ ਮੁਸ਼ਕਲ ਜਿਹੜੀ ਖੜੀ ਹੋ ਸਕਦੀ ਹੈ। ਪਰ ਪੰਜਾਬ ਦੇ ਵਿੱਚੋਂ ਕਿਸੇ ਜਗ੍ਹਾ ਤੋਂ ਕਿਸੇ ਕਿਸਮ ਦੀ ਕੋਈ ਮਾੜੀ ਘਟਨਾ ਦੀ ਖਬਰ ਜਿਹੜੀ ਹੈ ਜੀ ਉਹ ਨਹੀਂ ਆ ਰਹੀ, ਔਰ ਸਾਰਾ ਜਿਹੜਾ ਜਨਜੀਵਨ ਹੈ ਜੀ ਉਹ ਹੌਲੀ-ਹੌਲੀ ਸਹੀ ਜਿਹੜਾ ਲੀਹ ਦੇ ਉੱਤੇ ਪੈ ਗਿਆ। ਕੱਲ ਜਦੋਂ ਬਾਜ਼ਾਰ ਜਿਹੜੇ ਆ ਉਹ ਖੁੱਲੇ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਲੋਕਾਂ ਨੇ ਨਿਸ਼ਚਿੰਤ ਹੋ ਕੇ ਜਿਹੜੀ ਹੈ ਜੀ ਆਪਣੀ ਸ਼ਾਪਿੰਗ ਵਗੈਰਾ ਕੀਤੀ ਆ। ਕਿਸੇ ਦੇ ਜਿਹੜਾ ਜੀ ਮੂੰਹ ਦੇ ਉੱਤੇ ਕਿਸੇ ਕਿਸਮ ਦਾ ਕੋਈ ਡਰ ਵਗੈਰਾ ਡਰ ਡੁੱਕਰ ਜਿਹੜਾ ਜੀ ਉਹ ਨਜ਼ਰ ਨਹੀਂ ਆਇਆ, ਜਿਹੜਾ ਕਿ ਕਰਫਿਊ ਲਫ਼ਜ਼ ਸੁਣ ਕੇ ਲੋਕਾਂ ਦੇ ਵਿੱਚ ਪਹਿਲਾਂ ਦਹਿਸ਼ਤ ਜਿਹੜੀ ਹੈ ਜੀ ਉਹ ਖੜੀ ਹੁੰਦੀ ਰਹੀ ਹੈ ਪਿਛਲੇ ਕੁਝ ਦਿਨਾਂ ਦੇ ਦੌਰਾਨ। ਹਾਂ ਬਿਲਕੁਲ ਜੀ, ਜ਼ਮਾਨਤ ਦੀ ਅਰਜ਼ੀ ਤੱਕ ਸ਼ਾਇਦ ਇਹ ਸ਼ਾਂਤੀ ਵੀ ਰਹੇ। ਆਪ ਦਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਨੂੰ ਸਾਡੇ ਨਾਲ ਜੁੜਦੇ ਬਲਤੇਜ ਬੰਨਾ ਜੀ ਦੱਸਦੇ ਨੇ ਖਬਰਾਂ ਕੀ ਕੁਛ ਹੋ ਰਿਹਾ ਹੈ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।